ਜਦੋਂ ਇਹਨਾਂ ਦੀ ਰਿਹਾਈ ਹੋ ਕੇ ਅਜੀਤ ਸਿੰਘ ਘਰ ਆਏ ਹਾਂਜੀ 105 ਚੱਕ ਨੰਬਰ 105 ਬੰਗਿਆਂ ਦੇ ਵਿੱਚ ਹਾਂਜੀ ਉਦੋਂ ਭਗਤ ਸਿੰਘ ਦਾ 1-2 ਦਿਨ ਅੱਗੇ ਪਿੱਛੇ ਜਨਮ ਹੋਇਆ। ਅੱਛਾ ਅੱਛਾ ਜਦੋਂ ਜਨਮ ਹੋਇਆ ਤੇ ਫਿਰ ਉਹ ਇਹਨਾਂ ਨੇ ਦਿਨ ਮੰਨਿਆ ਵੀ ਭਾਗਾਂ ਵਾਲਾ ਦਿਨ ਆ। ਅਜੀਤ ਸਿੰਘ ਛੁੱਟ ਕੇ ਆ ਗਿਆ ਤੇ ਇਹਦਾ ਫਿਰ ਨਾਂ ਭਾਗਾਂ ਵਾਲਾ ਕਰਕੇ ਭਗਤ ਸਿੰਘ ਰੱਖਿਆ। ਅੱਛਾ 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 ਭਗਤ ਸਿੰਘ ਦਾ ਨਾਂ ਭਾਗਾਂ ਵਾਲਾ ਦਿਨ ਕਰਕੇ ਰੱਖਿਆ ਗਿਆ। ਇਹ ਰੱਖਿਆ ਉਸ ਦਿਨ ਉਹ ਛੁੱਟ ਗਿਆ ਉਹ ਛੁੱਟ ਕੇ असां कीता ना मंजूर जोड़ा इस रंग दा असां कीता ना मंजूर जोड़ा इस रंग दा। ਫਿਰ ਜੀ ਉਹ ਜਿਹੜਾ ਰਣੀਆਂ ਸੀ ਜੀ ਉਹਨਾਂ 1708 ਵਿੱਚ ਵਿਆਹ ਹੋਇਆ। ਹਾਂਜੀ ਉਹਦੇ 3 ਲੜਕੇ ਹੋਏ ਲਛੀਆ, ਤਾਰਾ ਤੇ ਧਰਮਾ। ਧਰਮਾ ਹਾਂਜੀ ਫਿਰ ਜਿਹੜਾ ਤਾਰਾ ਸੀ ਨਾ ਜੀ ਹਾਂਜੀ ਉਹਦਾ ਇੱਕੋ ਹੀ ਲੜਕਾ ਹੋਇਆ ਦੀਵਾਨ ਦੀਵਾਨ ਸਿੰਘ। ਅੱਛਾ। ਬਚਨ ਸਿੰਘ ਦੇ ਲੜਕੇ ਹੋਏ ਸੁਰਜਣ ਸਿੰਘ, ਅਰਜਨ ਸਿੰਘ ਤੇ ਮੇਹਰ ਸਿੰਘ। ਹਾਂਜੀ ਅਰਜਨ ਸਿੰਘ ਹੋਣੀ ਉਹ ਸੀਗੇ ਜਿਹੜੇ ਭਗਤ ਸਿੰਘ ਉਹਨਾਂ ਦੇ ਬਾਬਾ ਜੀ ਲੱਗਦੇ ਸੀ। ਅਰਜਨ ਸਿੰਘ ਭਗਤ ਸਿੰਘ ਦੇ ਬਾਬਾ ਜੀ ਸੀ। ਬਾਬਾ ਜੀ ਸੀ ਹਾਂਜੀ ਉਹਨਾਂ ਦੇ ਅਰਜਨ ਸਿੰਘ ਦੇ ਫਿਰ ਲੜਕੇ ਹੋਏ ਕਿਸ਼ਨ ਸਿੰਘ, ਅਜੀਤ ਸਿੰਘ ਤੇ ਸਵਰਨ ਸਿੰਘ। ਅੱਛਾ ਤਿੰਨ ਲੜਕੇ ਹਾਂ ਅਜੀਤ ਸਿੰਘ ਉਹ ਸੀ ਜਿਹੜਾ ਪਗੜੀ ਸੰਭਾਲੋ ਜੱਟਾਂ ਦੇ ਨਾਂ ਨਾਲ ਅਜੀਤ ਸਿੰਘ ਜਾਣੇ ਜਾਂਦੇ ਆ। ਪਗੜੀ ਸਮਾਜ ਦਾ ਹਾਂ इस रंग दा देना ना 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 ਇਹਦਾ ਸਾਰਿਆਂ ਤੋਂ ਬੜਾ ਭਰਾ ਸੀ ਕਿਸ਼ਨ ਸਿੰਘ। ਹਾਂਜੀ ਕਿਸ਼ਨ ਸਿੰਘ ਦੀ ਜਿਹੜੀ ਔਲਾਦ ਸੀਗੀ ਸਭ ਤੋਂ ਪਹਿਲਾਂ ਸੀ ਜਗ ਸਿੰਘ। ਜਗ ਸਿੰਘ ਹਾਂਜੀ ਜਗ ਸਿੰਘ ਛੋਟੀ ਉਮਰ ਮਰ ਗਿਆ ਸੀ। ਅੱਛਾ ਜੀ ਫਿਰ ਹੋਇਆ ਭਗਤ ਸਿੰਘ, ਹਾਂਜੀ ਫਿਰ ਹੋਇਆ ਕੁਲਬੀਰ ਸਿੰਘ, ਹਾਂਜੀ ਫਿਰ ਹੋਏ ਕੁਲਤਾਰ ਸਿੰਘ, ਹਾਂਜੀ ਫਿਰ ਹੋਏ ਰਣਬੀਰ ਸਿੰਘ, ਹਾਂਜੀ ਫਿਰ ਹੋਏ ਰਜਿੰਦਰ ਸਿੰਘ। ਹਾਂਜੀ ਤਾਂ 3 ਬੀਬੀਆਂ ਸੀ। ਤਿੰਨ ਬੀਬੀਆਂ ਸੀ ਹਾਂਜੀ ਜਿਹੜੀ ਭਗਤ ਸਿੰਘ ਤਾਂ ਛੋਟੀ ਸੀ ਨਾ ਉਹ ਸੀ ਬੀਬੀ ਅਮਰ ਕੌਰ। ਬੀਬੀ ਅੰਬ ਕੌਰ ਅੱਛਾ ਉਹਨਾਂ ਤੋਂ ਮਗਰੋਂ ਛੋਟੀਆਂ 2 ਹੋਰ ਸੀ ਸ਼ਕੁੰਤਲਾ ਤੇ ਬੀਬੀ ਸੁਮਿਤਰਾ ਅੱਛਾ ਜੀ ਉਰਫ ਪ੍ਰਕਾਸ਼ ਕੌਰ। निकल के चढ़ जाए हट्टी ओ महंगी असी सस्ते हो गए। ਸਵਰਨ ਸਿੰਘ ਹੁਣੀ ਉਹਨਾਂ ਦਿਨਾਂ ਦੇ ਵਿੱਚ ਭਾਰਤ ਮਾਤਾ ਨਾਂ ਦੀ ਸੁਸਾਇਟੀ ਬਣਾਈ ਸੀ। ਹਾਂਜੀ। ਉਹਦਾ ਹੀ ਪ੍ਰੈਸ ਬਣਾਇਆ ਸੀ ਅੱਛਾ ਜੀ ਖੁਫੀਆ ਤੌਰ ਤੇ। ਅੱਛਾ। ਉੱਥੇ ਲਿਟਰੇਚਰ ਸਾਰਾ ਛਪਦਾ ਸੀ ਜਿਹੜਾ ਸਰਕਾਰ ਦੇ ਖਿਲਾਫ ਛਪਦਾ ਸੀ। ਅੱਛਾ ਜੀ ਸਰਕਾਰ ਨੇ ਸਵਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਤੇ ਜੇਲ੍ਹ 'ਚ ਤਸ਼ੱਦਦ ਕੀਤਾ ਤੇ ਸਵਰਨ ਸਿੰਘ ਜੇਲ੍ਹ 'ਚ ਸ਼ਹਾਦਤ ਪਾ ਗਿਆ। 1907-8 ਦੇ ਵਿੱਚ ਹਾਂਜੀ। ਅਜੀਤ ਸਿੰਘ ਜਿਹੜੇ ਸੀਗੇ ਇਹ ਫਿਰ ਅੰਗਰੇਜ਼ਾਂ ਤੋਂ ਮੁਲਕ ਨੂੰ ਆਜ਼ਾਦ ਕਰਾਉਣ ਲਈ ਬਾਹਰਲੇ ਮੁਲਕਾਂ ਤੋਂ ਮਦਦ ਲੈਣ ਲਈ ਹਿੰਦੁਸਤਾਨ ਛੱਡ ਕੇ ਬਾਹਰਲੇ ਮੁਲਕਾਂ ਨੂੰ ਚਲੇ ਗਏ। 1908-9 ਦੇ ਵਿੱਚ ਮਦਦ ਲੈਣ ਲਈ। ਵਾਪਸ ਕਦੋਂ ਆਏ? ਵਾਪਸ ਤਾਂ ਆਇਆ 47 ਚ। ਅੱਛਾ ਅੱਛਾ ਜੀ 47 ਚ ਆਇਆ ਵਾਪਸ। ਦੋਨੋਂ ਹੀ ਵਰਲਡ ਵਾਰਾਂ ਅਜੀਤ ਸਿੰਘ ਨੇ ਬਾਹਰ ਹੀ ਲੜੀਆਂ। ਬਾਹਰ ਹੀ ਲੜੀਆਂ। ਉਹ ਫਿਰ 1914-15 ਦੇ ਵਿੱਚ ਇਹ ਗਦਰ ਪਾਰਟੀ ਆ ਜਨਮ ਲੈਂਦੀ ਆ। ਅੱਛਾ ਜੀ ਗਦਰ ਪਾਰਟੀ ਫਿਰ ਉੱਥੇ ਇੰਡੀਆ ਚਲ ਜਾਂਦੀ ਆ। ਸਰਾਭੇ ਹੋਣਾ ਦਾ ਤਾਂ ਇਹਨਾਂ ਦੇ ਭਗਤ ਹੋਣਾ ਦੇ ਘਰ ਫੇ ਹੋਣਾ ਜਾਣਾ ਬਣ ਗਿਆ। ਅੱਛਾ ਅਮਰ ਕੌਰ ਕਿਉਂਕਿ ਬੀਬੀ ਅਮਰ ਕੌਰ ਦਾ ਤੇ ਭਗਤ ਸਿੰਘ ਦਾ ਬਹੁਤ ਰਿਲੇਸ਼ਨ ਸੀ। ਉਹਦੇ ਸਾਰੀ ਐਜੀਟੇਸ਼ਨ ਵੇਲੇ ਭਗਤ ਸਿੰਘ ਦਾ ਹੀ ਤੇ ਅਮਰ ਕੌਰ ਦਾ ਬਹੁਤ ਜ਼ਿਕਰ ਆਉਂਦਾ ਵਿੱਚ। ਉਹ ਆਪਣੇ ਅਜੀਤ ਸਿੰਘ ਦੀ ਆਬੀ ਤੇ ਆਪਣੇ ਸ਼ਹਾਦਤਾਂ ਦੀਆਂ ਵੀ ਅੱਜ ਕੌਣ ਆਇਆ ਸੀ। ਇਹ 1914-15 ਚ ਆਇਆ, ਸਰਾਭਾ ਆਇਆ ਸੀ, ਫਲਾਣਾ ਆਇਆ ਸੀ। ਹਿੰਦੁਸਤਾਨ ਦੇ ਉਹ ਸਾਰੇ ਆਉਂਦੇ ਜਾਂਦੇ ਸੀ। ਬੰਗਾਲੀ ਵੀ ਬੰਗਾਲ ਤੇ ਵੀ ਦੇਸ਼ ਭਗਤ ਆਉਂਦੇ ਸੀ, ਰੋਟੀ ਪਾਣੀ ਖਾਂਦੇ ਸੀ। ਉਹ ਫਿਰ ਭਗਤ ਸਿੰਘ ਨੂੰ ਗੱਲਾਂ ਬਾਤਾਂ ਸੁਣਾਉਂਦੇ ਸੀ। ਭਗਤ ਸਿੰਘ ਨੂੰ ਫਿਰ ਬਹੁਤੀ ਦੇਰ ਨਹੀਂ ਲੱਗੀ ਇਸ ਲਾਈਨ 'ਚ ਲੱਗਣ ਲੱਗੇ ਨੇ। रंग दा असां कीता ना मंजूर। ਦੋਸਤੋ
ਮਿੱਤਰੋ, ਭੈਣੋ, ਵੀਰੋ ਤੇ ਭਰਾਵੋ, ਦਾਸ ਸੁਰਜੀਤ ਸਿੰਘ ਹੋਠੀ ਪੰਜਾਬੀ ਲਾਈਵ ਟੀਮ। ਅੱਜ ਅਸੀਂ ਇੱਕ ਨਵੀਂ ਕਹਾਣੀ ਜਿਹੜੇ ਦੋਨਾਂ ਪੰਜਾਬਾਂ ਦੇ ਨਾਲ ਬਹੁਤ ਸੰਬੰਧਿਤ ਸ਼ਹੀਦ ਭਗਤ ਸਿੰਘ ਊਧਮ ਦੇ ਫੈਮਿਲੀ ਟਰੀ ਬਾਰੇ ਗੱਲਬਾਤ ਕਰਾਂਗੇ। ਇਹ ਅੰਕਲ ਜੀ ਹੋਣੀ ਉਹਨਾਂ ਦੇ ਪਰਿਵਾਰ 'ਚੋਂ ਆ। 1708 ਤੋਂ ਲੈ ਕੇ ਭਗਤ ਸਿੰਘ ਦੇ ਅੱਜ ਤੱਕ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਂ ਤੇ ਉਹਨਾਂ ਦੇ ਪਿੰਡ ਦਾ ਨਾਂ ਖਟਖੜ ਕਲਾਂ ਕਿਸ ਤਰ੍ਹਾਂ ਪਿਆ, ਪਹਿਲਾਂ ਕੀ ਸੀ, ਉਹਦੇ ਬਾਰੇ ਗੱਲਬਾਤ ਕਰਾਂਗੇ। ਅੰਕਲ ਜੀ ਆਪਣਾ ਨਾਂ ਦੱਸੋ ਜੀ, ਪਹਿਲਾਂ ਪੂਰਾ ਨਾਂ ਕੀ ਜੀ? ਮੇਰਾ ਨਾਂ ਕਿਰਪਾਲ ਸਿੰਘ ਸੰਧੂ ਹੈ ਜੀ। ਕਿਰਪਾਲ ਸਿੰਘ ਸੰਧੂ, ਹਾਂਜੀ। ਤੇ ਮੈਂ ਇੱਕ ਦੋ ਬੇਨਤੀਆਂ ਕਰਨੀ ਚਾਹੁੰਦਾ। ਹਾਂਜੀ ਹਾਂਜੀ ਉਮਰ ਦੇ ਲਿਹਾਜ਼ ਨਾਲ ਮੈਂ ਕਰੀਬਨ 26 ਦਾ ਮੇਰਾ ਜਨਮ ਆ। ਹਾਂਜੀ ਹਾਂਜੀ ਤੇ ਮੂੰਹ ਦੇ ਵਿੱਚ ਦੰਦ ਵੀ ਕੋਈ ਗੱਲ ਨਹੀਂ ਅੰਕਲ ਜੀ, ਹੈਗੇ ਆ। ਹਾਂਜੀ। ਤੇ ਕਈ ਵਾਰੀ ਹਵਾ ਨਿਕਲ ਜਾਂਦੀ ਆ ਤੇ ਲਫ਼ਜ਼ ਜਿਹੜਾ ਉਹ ਪੂਰਾ ਫੜਦੇ ਨਹੀਂ। ਕੋਈ ਗੱਲ ਨਹੀਂ ਅੰਕਲ ਜੀ। ਤੇ ਦੂਸਰੀ ਆ ਵੀ ਨਜ਼ਰ ਵੀ ਕੁਝ ਕਮਜ਼ੋਰ ਆ। ਹਾਂਜੀ। ਤੇ ਯਾਦਾਸ਼ਤ ਵੀ ਥੋੜ੍ਹਾ ਜਿਹਾ ਦਿਮਾਗ ਤੇ ਬੋਝ ਪਾ ਕੇ ਤਾਂ ਫਿਰ ਨਾ ਯਾਦ ਆਉਂਦਾ ਆ। ਕੋਈ ਗੱਲ ਨਹੀਂ ਅੰਕਲ ਜੀ। ਇਹਨਾਂ ਸਾਰੀਆਂ ਗੱਲਾਂ ਲਈ ਮੈਂ ਖਿਮਾ ਦਾ ਜਾਚਕ ਹਾਂ। ਕੋਈ ਗੱਲ ਨਹੀਂ। ਤਾਂ ਬਾਕੀ ਮੇਰੇ ਵੱਲੋਂ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਆਦਾਬ, ਨਮਸਕਾਰ। ਓਕੇ ਅੰਕਲ ਜੀ, ਆਪਣਾ ਜਨਮ ਕਿਹੜੇ ਪਿੰਡ ਹੋਇਆ ਉੱਥੇ ਪਾਕਿਸਤਾਨ? ਮੇਰਾ ਜਨਮ ਪਾਕਿਸਤਾਨ ਚੱਕ ਨੰਬਰ 268 ਆਰਬੀ, ਜਿਹਨੂੰ ਰੱਖ ਬਰਾਂਚ ਨਹਿਰਾਂ ਦੇ ਨਾਂ ਦੇ ਨਾਲ ਕਰਕੇ ਜਾਣਦਾ ਸੀ, ਪੱਕੀ ਪਡੋਰੀ ਉਹਦੇ ਵਿੱਚ ਹੋਇਆ ਸੀ। ਅੱਛਾ ਜੀ, ਹਾਂਜੀ। 1708 ਵਿੱਚ ਲਾਹੌਰ ਸਾਡਾ ਪਿਛਲਾ ਪਿੰਡ ਲਾਹੌਰ ਦੇ ਵਿੱਚ ਨਾਰਲੀ ਸੰਧੂਆਂ ਦਾ ਪਿੰਡ ਸੀ। ਹਾਂਜੀ। ਉੱਥੋਂ ਸਾਡਾ ਇੱਕ ਜਿਹੜਾ ਨੌਜਵਾਨ ਹਾਂਜੀ। ਉਹਦਾ ਨਾਂ ਸ਼੍ਰੀ ਰਣੀਆ ਸੀ। ਸ਼੍ਰੀ ਰਣੀਆ। ਇਹ ਸ਼੍ਰੀ ਰਣੀਆ ਜੀ ਦਾ ਜਦੋਂ ਵਿਆਹ ਹੋ ਗਿਆ ਨਾ, ਹਾਂਜੀ। ਗੜ੍ਹ ਕਲਾਂ ਵਿੱਚ, ਹਾਂਜੀ। ਉਹ ਤਿੰਨ ਭਰਾ ਸੀਗੇ, ਉਹਨਾਂ ਦੇ ਵੱਖਰੇ ਵੱਖਰੇ ਕਿਲ੍ਹੇ ਸੀਗੇ। ਤਾਂ ਜਿਹੜਾ ਗੜ੍ਹ ਸੀਗਾ ਬੜੇ ਭਰਾ ਦਾ, ਹਾਂਜੀ। ਉਹਦੇ ਨਾਂ ਸੀ ਗੜ੍ਹ ਕਲਾਂ। ਅੱਛਾ ਤੇ ਦੋ ਛੋਟੇ ਛੋਟੇ ਕਲਾਂ ਸੀਗੇ। ਅੱਛਾ ਉਹ ਜੀ। ਤਿੰਨ ਭਰਾ ਸੀਗੇ ਉੱਥੇ ਰਹਿੰਦੇ ਉਸ ਪਿੰਡ ਦੇ ਵਿੱਚ। ਅੱਛਾ ਜੀ। ਉਹ ਬੜੇ ਤਕੜੇ ਜਗੀਰਦਾਰ ਸੀ। ਗੜ੍ਹ ਕਲਾਂ ਜਾ ਕੇ ਆਪਣੀ ਘਰ ਵਾਲੀ ਨਾਲ ਆਪਣੀ ਨਾਲ ਰਹਿਣ ਲੱਗ ਪਿਆ। ਉਹਦੀ ਫਿਰ ਉੱਥੇ ਔਲਾਦ ਹੋਈ। ਉਹ ਜਿਹੜੀ ਪੁੱਛ ਚੱਲੀ, ਉਹਦੇ ਵਿੱਚੋਂ ਜਿਹੜਾ ਭਗਤ ਸਿੰਘ ਦੇ ਨਾਲ ਟੱਬਰ ਨਾਲ ਨਾਂ ਜੁੜਦਾ ਆ, ਮੈਂ ਉਹਦਾ ਹੀ ਨਾਂ ਲਵਾਂਗਾ। ਤੇ ਉਹ ਤਾਂ ਕਿ ਸਾਰਿਆਂ ਦੇ ਨਾਂ ਮੈਂ ਦੱਸੀ ਜਾਊਂਗਾ, ਲੇਕਿਨ ਗਾਹਾਂ ਉਹਦਾ ਜੋੜਾਂਗਾ ਜਿਹੜਾ ਨਾਂ ਭਗਤ ਸਿੰਘ ਦੇ ਟੱਬਰ ਦੇ ਨਾਲ ਨਾਂ ਜੁੜਦਾ। ਤੇ ਅਸਲੀ ਮੁੱਢ ਭਗਤ ਸਿੰਘ ਦਾ ਜੀ ਆਪਣੇ ਰਣੀਆ ਸੰਧੂ ਸੀ। ਰਣੀਆ ਸੰਧੂ। ਰਣੀਆ ਸੰਧੂ। ਹਾਂਜੀ। ਉਹ ਉੱਥੋਂ ਆਪਣਾ ਛੱਡ ਕੇ ਲਾਹੌਰ ਤੋਂ ਆਪਣੇ ਪੇਕਿਆਂ ਤੋਂ ਆਪਣੇ ਸਹੁਰੀਆਂ ਆ ਕੇ ਬਸਿਆ। ਸੰਧੂ ਪਰਿਵਾਰ ਉੱਥੇ ਦਾ ਵਸਨੀਕ ਬਣਿਆ ਨਹੀਂ। ਪਹਿਲਾਂ ਉੱਥੇ ਦਾ ਸੰਧੂ ਨੂੰ ਕੋਈ ਗੋਤ ਹੈ ਨਹੀਂ ਸੀ। ਉਹਨਾਂ ਦਾ ਗੋਤ ਹੋਰ ਸੀ। ਅੱਛਾ ਜੀ। ਤੇ ਸੰਧੂ ਉੱਥੋਂ ਲਾਹੌਰ ਤੋਂ ਆਏ ਜੀ। ਅੱਛਾ ਜੀ। ਫਿਰ ਜੀ ਉਹ ਜਿਹੜਾ ਰਣੀਆ ਸੀ ਜੀ, ਉਹਦਾ 1708 ਵਿੱਚ ਵਿਆਹ ਹੋਇਆ। ਹਾਂਜੀ। ਉਹਦੇ 3 ਲੜਕੇ ਹੋਏ, ਲਛੀਆ, ਤਾਰਾ ਤੇ ਧਰਮਾ। ਹਾਂਜੀ। ਫਿਰ ਜਿਹੜਾ ਤਾਰਾ ਸੀ ਨਾ ਜੀ, ਉਹਦਾ ਇੱਕੋ ਹੀ ਲੜਕਾ ਹੋਇਆ, ਦੀਵਾਨ ਸਿੰਘ। ਅੱਛਾ ਜੀ। ਸਿੰਘ ਨਹੀਂ ਸੀ ਉਦੋਂ ਲਾਉਂਦੇ, ਦੀਵਾਨ ਹੀ ਕਹਿੰਦੇ ਸੀ। ਹਾਂਜੀ। ਫਿਰ ਸ਼੍ਰੀ ਦੀਵਾਨ ਦੇ ਹੋਏ 3 ਲੜਕੇ। ਅੱਛਾ ਜੀ। ਬੜਾ ਸੀ ਹਮੀਰ। ਹਾਂਜੀ। ਛੋਟਾ ਫਿਰ ਸਿੰਘ ਲੱਗਣ ਲੱਗ ਪਿਆ। ਅਮਰ ਸਿੰਘ। ਫਿਰ ਰਾਮ ਸਿੰਘ। ਹਾਂਜੀ। ਫਿਰ ਰਾਮ ਸਿੰਘ ਦੇ ਗਾਂ 2 ਲੜਕੇ ਹੋਏ, ਫਤਿਹ ਸਿੰਘ ਤੇ ਜੈਮਲ ਸਿੰਘ। ਹਾਂਜੀ। ਫਿਰ ਫਤਿਹ ਸਿੰਘ ਦੇ ਲੜਕੇ ਹੋਏ 2, ਖੇਮ ਸਿੰਘ ਤੇ ਨਰੈਣ ਸਿੰਘ। ਜਿਨ ਫਿਰ ਅੰਗਰੇਜ਼ ਸਰਕਾਰ ਕੋਲੋਂ ਜ਼ੈਲਦਾਰੀ ਲੈ ਲਈ। ਅੱਛਾ ਜੀ। ਸ਼੍ਰੀ ਖੇਮ ਸਿੰਘ ਦੇ ਫਿਰ 2 ਲੜਕੇ ਹੋਏ, ਗੁਰਬਚਨ ਸਿੰਘ ਤੇ ਬਲਵੰਤ ਸਿੰਘ। ਹਾਂਜੀ। ਗੁਰਬਚਨ ਸਿੰਘ ਦੇ ਲੜਕੇ ਹੋਏ ਸੁਰਜਨ ਸਿੰਘ, ਅਰਜਨ ਸਿੰਘ ਤੇ ਮੇਹਰ ਸਿੰਘ। ਹਾਂਜੀ। ਅਰਜਨ ਸਿੰਘ ਹੋਣੀ ਉਹ ਸੀਗੇ ਜਿਹੜੇ ਭਗਤ ਸਿੰਘ ਹੋਣਾ ਦੇ ਬਾਬਾ ਜੀ ਲੱਗਦੇ ਸੀ। ਅਰਜਨ ਸਿੰਘ ਭਗਤ ਸਿੰਘ ਦੇ ਬਾਬਾ ਜੀ ਸੀ। ਹਾਂਜੀ। ਉਹਨਾਂ ਦੇ ਅਰਜਨ ਸਿੰਘ ਦੇ ਫਿਰ ਲੜਕੇ ਹੋਏ ਕਿਸ਼ਨ ਸਿੰਘ, ਅਜੀਤ ਸਿੰਘ ਤੇ ਸਵਰਨ ਸਿੰਘ। ਅੱਛਾ, 3 ਲੜਕੇ। ਹਾਂ, ਅਜੀਤ ਸਿੰਘ ਉਹ ਸੀ ਜਿਹੜਾ ਪਗੜੀ ਸੰਭਾਲੋ ਜੱਟਾਂ ਦੇ ਨਾਂ ਨਾਲ ਅਜੀਤ ਸਿੰਘ ਜਾਣੇ ਜਾਂਦੇ ਆ। ਪਗੜੀ ਸਮਾਜ ਦਾ। ਹਾਂ। ਸਵਰਨ ਸਿੰਘ ਹੁਣੀ ਉਹਨਾਂ ਦਿਨਾਂ ਦੇ ਵਿੱਚ ਭਾਰਤ ਮਾਤਾ ਨਾਂ ਦੀ ਸੁਸਾਇਟੀ ਬਣਾਈ ਸੀ। ਉਹਦਾ ਹੀ ਪ੍ਰੈਸ ਬਣਾਇਆ ਸੀ। ਅੱਛਾ ਜੀ। ਖੁਫੀਆ ਤੌਰ ਤੇ ਉੱਥੇ ਲਿਟਰੇਚਰ ਸਾਰਾ ਛਪਦਾ ਸੀ ਜਿਹੜਾ ਸਰਕਾਰ ਦੇ ਖਿਲਾਫ ਛਪਦਾ ਸੀ। ਅੱਛਾ ਜੀ। ਸਰਕਾਰ ਨੇ ਸਵਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ 'ਚ ਤਸ਼ੱਦਦ ਕੀਤਾ ਤੇ ਸਵਰਨ ਸਿੰਘ ਜੇਲ੍ਹ 'ਚ ਸ਼ਹਾਦਤ ਪਾ ਗਿਆ। ਅੱਛਾ ਜੀ।
1907-8 ਦੇ ਵਿੱਚ ਹਾਂਜੀ। ਅਜੀਤ ਸਿੰਘ ਜਿਹੜੇ ਸੀਗੇ ਇਹ ਫਿਰ ਅੰਗਰੇਜ਼ਾਂ ਤੋਂ ਮੁਲਕ ਨੂੰ ਆਜ਼ਾਦ ਕਰਾਉਣ ਲਈ ਬਾਹਰਲੇ ਮੁਲਕਾਂ ਤੋਂ ਮਦਦ ਲੈਣ ਲਈ ਹਿੰਦੁਸਤਾਨ ਛੱਡ ਕੇ ਬਾਹਰਲੇ ਮੁਲਕਾਂ ਨੂੰ ਚਲੇ ਗਏ 1908-9 ਦੇ ਵਿੱਚ 8 ਵਿੱਚ ਅੱਛਾ ਜੀ। ਅਜੀਤ ਸਿੰਘ ਹਾਂਜੀ ਤਾਂ ਇਹਨਾਂ ਦਾ ਸਾਰਿਆਂ ਤੋਂ ਬੜਾ ਭਰਾ ਸੀ ਕਿਸ਼ਨ ਸਿੰਘ। ਹਾਂਜੀ ਕਿਸ਼ਨ ਸਿੰਘ ਦੀ ਜਿਹੜੀ ਔਲਾਦ ਸੀਗੀ ਸਭ ਤੋਂ ਪਹਿਲਾਂ ਸੀ ਜਗ ਸਿੰਘ। ਜਗ ਸਿੰਘ ਹਾਂਜੀ ਜਗ ਸਿੰਘ ਛੋਟੀ ਉਮਰ 'ਚ ਸ਼ਹੀਦ ਹੋ ਗਿਆ। ਹਾਂਜੀ। ਨਾ ਜੀ ਸ਼ਹੀਦ ਨਹੀਂ, ਮਰ ਗਿਆ ਸੀ। ਅੱਛਾ ਜੀ। ਫਿਰ ਹੋਇਆ ਭਗਤ ਸਿੰਘ, ਹਾਂਜੀ ਫਿਰ ਹੋਇਆ ਕੁਲਬੀਰ ਸਿੰਘ, ਹਾਂਜੀ ਫਿਰ ਹੋਏ ਕੁਲਤਾਰ ਸਿੰਘ, ਹਾਂਜੀ ਫਿਰ ਹੋਏ ਰਣਬੀਰ ਸਿੰਘ, ਹਾਂਜੀ ਫਿਰ ਹੋਏ ਰਜਿੰਦਰ ਸਿੰਘ। ਹਾਂਜੀ। ਤਾਂ 3 ਬੀਬੀਆਂ ਸੀ। ਤਿੰਨ ਬੀਬੀਆਂ ਸੀ ਹਾਂਜੀ। ਜਿਹੜੀ ਤਿੰਨ ਭੈਣਾਂ। ਭਗਤ ਸਿੰਘ ਤਾਂ ਛੋਟੀ ਸੀ ਨਾ, ਹਾਂਜੀ। ਉਹ ਸੀ ਬੀਬੀ ਅਮਰ ਕੌਰ। ਬੀਬੀ ਅੰਬ ਕੌਰ ਅੱਛਾ ਉਹਨਾਂ ਤੋਂ ਮਗਰੋਂ ਛੋਟੀਆਂ 2 ਹੋਰ ਸੀ, ਸ਼ਕੁੰਤਲਾ ਤੇ ਬੀਬੀ ਸੁਮਿਤਰਾ ਅੱਛਾ ਜੀ। ਉਰਫ ਪ੍ਰਕਾਸ਼ ਕੌਰ। ਅੱਛਾ ਹੁਣ ਤੁਸੀਂ ਪੁੱਛੋਗੇ ਵੀ ਇਹ ਨਾਂ ਬੀਬੀਆਂ ਦੇ, ਤੇ ਭਗਤ ਸਿੰਘ ਉਹਨਾਂ ਦੀ ਮਦਰ ਦਾ ਨਾਂ ਸੀ ਵਿਦਿਆਵਤੀ। ਵਿਦਿਆਪਤੀ ਵਿਦਿਆਵਤੀ ਉਹਨਾਂ ਦਾ ਪੇਕੇ ਦਾ ਪਿੰਡ ਸੀ ਮੋਰਾਂ ਵਾਲੀ। ਮੋਰਾਂ ਵਾਲੀ ਅੱਛਾ। ਹੁਣ ਜਲੰਧਰ ਤੁਸੀਂ ਲੱਗੇ ਗਿਆ ਜਲੰਧਰ ਲੱਗੇ। ਹਾਂਜੀ। ਹੁਣ ਤੁਸੀਂ ਪੁੱਛੋਗੇ ਵੀ ਇਹ ਵਿਦਿਆਵਤੀ ਕਿੱਦਾਂ ਨਾਂ ਰੱਖ ਹੋ ਗਿਆ। ਹਾਂਜੀ ਰੱਖ ਹੋਇਆ ਵੀ ਇਹ ਜਦੋਂ ਅਰਜਨ ਸਿੰਘ ਹੁਣੀ ਤਕੜੇ ਹੋਏ ਹਾਂਜੀ ਤੇ ਉਦੋਂ ਸਨਾਤਨ ਧਰਮ ਦਾ ਬਹੁਤ ਜ਼ੋਰ ਸੀ, ਅੰਧ ਵਿਸ਼ਵਾਸੀ ਦਾ। ਅੱਛਾ ਜੀ। ਤਾਂ ਇੱਕ ਆਰੀਆ ਸਮਾਜੀ ਲਹਿਰ ਚਲਾਈ ਸੀ ਵਿਵੇਕਾਨੰਦ ਵਿਵੇਕਾਨੰਦ ਨੇ ਵਿਵੇਕਾਨੰਦ ਨੇ। ਹਾਂਜੀ ਉਹਦਾ ਇਹ ਸੀ ਬਈ ਖਰਚੇ ਘਟਾਓ, ਛੂਆ-ਛਾਤ ਨੂੰ ਦੂਰ ਕਰੋ, ਅੰਧ ਵਿਸ਼ਵਾਸੀ ਤੋਂ ਦੂਰ ਕਰੋ। ਦੂਰ ਕਰੋ, ਹਾਂਜੀ। ਤੇ ਅਰਜਨ ਸਿੰਘ ਨੇ ਇਹ ਆਰੀਆ ਸਮਾਜੀ ਅਖਤਿਆਰ ਕਰ ਲਿਆ। ਅੱਛਾ ਜੀ। ਉਹ ਫਿਰ ਜਿਹੜੀ ਆਪਣਾ ਕਿਸ਼ਨ ਸਿੰਘ ਵਿਆਹਿਆ, ਹਾਂਜੀ। ਉਹਨ ਆਪਣੀ ਨੂੰਹ ਦਾ ਨਾਂ ਬਦਲ ਕੇ ਉਹਦਾ ਨਾਂ ਹੋਰ ਸੀ ਕੁਛ, ਅੱਛਾ। ਹੁਣ ਮੈਨੂੰ ਯਾਦ ਨਹੀਂ। ਹਾਂਜੀ। ਉਹਦਾ ਨਾਂ ਵਿਦਿਆਵਤੀ ਰੱਖ ਦਿੱਤਾ। ਅੱਛਾ 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 ਇਹ ਫਿਰ ਜਿਹੜੇ ਮੁੰਡਿਆਂ ਦੇ ਵੀ ਨਾਂ ਆ, ਹਾਂਜੀ। ਰਜਿੰਦਰ ਸਿੰਘ ਮਗਰੋਂ ਲੱਗੇ ਆ ਨਾਂ ਇਹਨਾਂ ਦੇ, ਰਜਿੰਦਰ, ਕੁਲਬੀਰ, ਕੁਲਤਾਰ, ਇਹੋ ਹੀ ਸੀਗੇ। ਅੱਛਾ। ਸਿੰਘ ਬਾਅਦ ਚ ਲੱਗੇ ਆ ਸਾਰੇ। ਇਦਾਂ ਹੀ ਬੀਬੀਆਂ ਦੇ ਨਾਂ ਸੀਗੇ ਸ਼ਕੁੰਤਲਾ ਤੇ ਸੁਮਿਤਰਾ। ਇਹ ਸਾਰੇ ਆਰੀਆ ਸਮਾਜੀ ਸੀ। ਤੇ ਖਟਖਟ ਕਲਾਂ ਦੇ ਵਿੱਚ ਜਦੋਂ ਪੁੱਛਦੇ ਸੀ ਨਾ ਬਈ ਅਸੀਂ ਅਰਜਨ ਸਿੰਘ ਦੇ ਘਰ ਜਾਣਾ, ਤੇ ਕਿਸੇ ਨੂੰ ਪੁੱਛਦੇ ਸੀ ਵੀ ਆਰੀਆਂ ਦੇ ਘਰ ਜਾਣਾ ਅਸੀਂ। ਅੱਛਾ ਆਰੀਆਂ ਦੇ ਘਰ ਜਾਣਾ। ਆਰੀਆਂ ਦੇ ਘਰ ਜਾਣਾ। ਇਹਨਾਂ ਦੇ ਆਰੀਆਂ ਦਾ ਟੱਬਰ ਇਸ ਹੱਲ, ਬਾਕੀ ਟੱਬਰ ਨੂੰ ਨਹੀਂ, ਇਹਨਾਂ ਦੇ ਟੱਬਰ ਨੂੰ ਆਰੀਆਂ ਦੀ ਹੱਲ ਟੱਬਰ ਮਸ਼ਹੂਰ ਸੀ। ਅੱਛਾ ਜੀ, ਜਿਹੜੀ ਭਗਤ ਸਿੰਘ ਦਾ ਜਨਮ ਹੈ ਨਾ ਹਾਂਜੀ। 1908-9 ਦਾ ਆ। ਹਾਂਜੀ ਇਹ ਜਦੋਂ ਪਗੜੀ ਸੰਭਾਲੋ ਜੱਟਾ ਲਹਿਰ ਚੱਲੀ ਆ ਨਾ, ਹਾਂਜੀ ਤੇ ਲਾਲਾ ਲਾਜਪਤ ਰਾਏ ਹਾਂਜੀ ਤੇ ਇਹਨੂੰ ਅਜੀਤ ਸਿੰਘ ਨੂੰ ਹਾਂਜੀ। ਇਹ ਜਲਾਵਤਨ ਕਰ ਦਿੱਤਾ ਸੀ ਮੁਲਕ ਚੋਂ, ਮਾਂਡਲੇ ਜੇਲ੍ਹ 'ਚ, ਬਰਮਾ ਦੀ ਮਾਂਡਲੇ ਜੇਲ੍ਹ 'ਚ ਉੱਥੇ ਭੇਜਤਾ। ਉੱਥੇ ਭੇਜ ਦਿੱਤੇ ਸੀ ਨਜ਼ਰਬੰਦ ਕਰਕੇ। ਅੱਛਾ ਜੀ। ਜਦੋਂ ਬਹੁਤ ਮੁਜ਼ਾਹਰੇ ਹੋਏ ਤਕੜੇ ਸਾਰੇ ਹਿੰਦੁਸਤਾਨ ਦੇ ਵਿੱਚ, ਹਾਂਜੀ। ਤਾਂ ਫਿਰ ਸਰਕਾਰ ਨੂੰ ਝੁਕਣਾ ਪਿਆ ਤੇ ਇਹਨਾਂ ਨੂੰ ਵੀ ਉੱਥੋਂ ਲਿਆਉਣਾ ਲਿਆਉਣਾ ਪਿਆ। ਪਿਆ। ਅੱਛਾ। ਜਦੋਂ ਇਹਨਾਂ ਦੀ ਰਿਹਾਈ ਹੋ ਕੇ ਅਜੀਤ ਸਿੰਘ ਘਰ ਆਏ, ਹਾਂਜੀ। 105 ਚੱਕ ਨੰਬਰ 105 ਬੰਗਿਆਂ ਦੇ ਵਿੱਚ, ਹਾਂਜੀ। ਉਦੋਂ ਭਗਤ ਸਿੰਘ ਦਾ 1-2 ਦਿਨ ਅੱਗੇ ਪਿੱਛੇ ਜਨਮ ਹੋਇਆ। ਅੱਛਾ ਅੱਛਾ ਜਦੋਂ ਅੱਛਾ, ਜਨਮ ਹੋਇਆ ਤੇ ਫਿਰ ਉਹ ਇਹਨਾਂ ਨੇ ਦਿਨ ਮੰਨਿਆ ਵੀ ਭਾਗਾਂ ਵਾਲਾ ਦਿਨ ਆ, ਅਜੀਤ ਸਿੰਘ ਛੁੱਟ ਕੇ ਆ ਗਿਆ, ਤੇ ਇਹਦਾ ਫਿਰ ਨਾਂ ਭਾਗਾਂ ਵਾਲਾ ਕਰਕੇ ਭਗਤ ਸਿੰਘ ਰੱਖਿਆ। ਅੱਛਾ ਅੱਛਾ ਅੱਛਾ। ਭਗਤ ਸਿੰਘ ਦਾ ਨਾਂ ਭਾਗਾਂ ਵਾਲਾ ਦਿਨ ਹਾਂ। ਕਰਕੇ ਰੱਖਿਆ ਗਿਆ। ਇਹ ਰੱਖਿਆ। ਉਸ ਦਿਨ ਉਹ ਛੁੱਟ ਕੇ ਆਏ ਸੀ। ਉਹ ਛੁੱਟ ਕੇ ਆਏ ਸੀ। ਦੇਖੋ ਜੀ, ਬੜੀ ਆਪਣੇ ਅੱਜ ਤੇ ਮੈਂ ਪਹਿਲੀ ਵਾਰ ਸੁਣਿਆ ਕਈ ਗੱਲਾਂ ਜਿਹੜੀਆਂ ਆਪਣੇ ਨਾ ਉਹ ਪਰਿਵਾਰ ਤੋਂ ਬਗੈਰ ਨਹੀਂ ਮਿਲਦੀਆਂ। ਹਾਂਜੀ ਹਾਂਜੀ। ਹਾਂਜੀ। ਤੇ ਫਿਰ ਉਸ ਤੋਂ ਬਾਅਦ ਆਪਣੇ ਇਹ ਭਗਤ ਸਿੰਘ ਦਾ ਜਨਮ ਹੋਇਆ। ਭਗਤ ਤੇ ਸਿੰਘ, ਹਾਂਜੀ। ਉਸ ਤੋਂ ਬਾਅਦ ਭਗਤ ਸਿੰਘ ਦੇ ਆਪਣੇ 2 ਭਰਾ ਛੋੜੇ ਸੀ ਹੋਰ ਜੀ। ਨਹੀਂ ਜੀ, ਭਗਤ ਸਿੰਘ ਦੇ ਕਈ ਭਰਾ 3-4 ਸੀਗਾ ਜੀ। 4 ਭਰਾ, 3 ਛੋਟੇ ਸੀਗੇ ਜੀ। ਹਾਂਜੀ, 3 ਛੋਟੇ, ਹਾਂਜੀ। ਕੁਲਬੀਰ ਸਿੰਘ, ਕੁਲਤਾਰ ਸਿੰਘ, ਰਣਬੀਰ ਸਿੰਘ, ਨਹੀਂ ਜੀ 4 ਸੀ, ਰਜਿੰਦਰ ਸਿੰਘ। ਅੱਛਾ ਜੀ। ਇਹ ਕੁੱਲ 5 ਭਰਾ ਸੀ। ਅੱਛਾ ਜੀ। ਭਗਤ ਸਿੰਘ ਜੀ ਬੜੇ ਤੇ ਬੜਾ ਬੜਾ ਭਗਤ ਸਿੰਘ ਸੀ ਸਭ ਤੋਂ। ਬੜੇ ਉਸ ਤੋਂ ਬੜਾ ਪੂਰਾ ਹੋ ਗਿਆ। ਪੂਰਾ ਹੋ ਗਿਆ। ਫਿਰ ਸਭ ਤੋਂ ਵੱਡਾ ਭਗਤ ਸਿੰਘ ਸੀ। ਭਗਤ ਸਿੰਘ ਸੀ। ਉਹਦਾ ਬਗਰੋਂ ਛੋਏ ਅਮਰ ਕੌਰ ਸੀ। ਅੱਛਾ ਅਮਰ ਕੌਰ। ਅੱਛਾ ਕਿਉਂਕਿ ਬੀਬੀ ਅਮਰ ਕੌਰ ਦਾ ਤੇ ਭਗਤ ਸਿੰਘ ਦਾ ਬਹੁਤ ਰਿਲੇਸ਼ਨ ਸੀ। ਉਹਦੇ ਸਾਰੀ ਐਜੀਟੇਸ਼ਨ ਵੇਲੇ ਭਗਤ ਸਿੰਘ ਦਾ ਹੀ, ਕਿ ਅਮਰ ਕੌਰ ਦਾ ਬਹੁਤ ਜ਼ਿਕਰ ਆਉਂਦਾ ਵਿੱਚ। ਅੱਛਾ ਜੀ। ਮਤਲਬ ਵੀ ਹਾਣੀ ਪ੍ਰਮਾਣੀ ਹਾਂ ਸੀਗੇ। ਹਾਂ, ਉਹਨੇ ਬਹੁਤ ਅਮਰ ਕੌਰ ਹੀ ਬਹੁਤਾ ਰਹੀ। ਤੇ ਦੂਸਰੀ ਕਹਾਣੀ ਇਹ ਆ ਬਈ ਇਹ ਜਿਹੜਾ ਅਜੀਤ ਸਿੰਘ ਸੀ, ਹਾਂਜੀ। ਅਜੀਤ ਸਿੰਘ ਦਾ ਇੱਕ ਬੜਾ ਤਕੜਾ ਇਹਦਾ ਪਿਛੋਕੜ ਆ। ਹਾਂਜੀ ਇਹ ਗੱਲ ਇਹ ਆ ਬਈ ਇਹ ਜਦੋਂ ਛੁੱਟ ਕੇ ਆਇਆ ਨਾ ਅਜੀਤ ਸਿੰਘ, ਹਾਂਜੀ ਹਾਂਜੀ ਤੇ ਪਗੜੀ ਸੰਭਾਲੋ ਜੱਟਾ ਲਹਿਰ ਚਲਾਈ ਇਹਨਾਂ ਨੇ, ਹਾਂਜੀ ਤਾਂ ਇਹਨਾਂ ਨੇ ਅਜੀਤ ਸਿੰਘ ਲਾਹੌਰ ਦੇ ਨੇੜੇ ਇੱਕ ਲਾਜਪਤ
ਕੋਈ ਵਕੀਲ ਹੁੰਦਾ ਸੀ ਹਾਂਜੀ ਹਾਂਜੀ ਹੁਣ ਮੈਨੂੰ ਉਹਦਾ ਨਾਮ ਭੁੱਲ ਗਿਆ ਉਹ ਲਾਹੌਰ ਦੇ ਨੇੜੇ ਪਿੰਡ ਸੀ ਉਹਦਾ ਅੱਛਾ ਜੀ ਤਾਂ ਉਹ ਬਹੁਤ ਸਿਆਣਾ ਸੀ ਅਜੀਤ ਸਿੰਘ ਉਹਦੇ ਕੋਲ ਸਲਾਹ ਮਸ਼ਵਰਾ ਲੈਣ ਗਏ ਹਾਂਜੀ ਤੇ ਉਹ ਬੜਾ ਵਧੀਆ ਸਿਆਣਾ ਬੰਦਾ ਸੀ ਹਾਂਜੀ ਹਾਂਜੀ ਤੇ ਅਜੀਤ ਸਿੰਘ ਜਦੋਂ ਉਹਨਾਂ ਸਾਰਾ ਇਨਕਲਾਬ ਦੀਆਂ ਗੱਲਾਂ ਬਾਤਾਂ ਕਰਦੇ ਰਹੇ ਹਾਂਜੀ ਤੇ ਉਹ ਪੁੱਛਣ ਲੱਗੇ ਵੀ ਅਜੀਤ ਸਿੰਘ ਤੂੰ ਵਿਆਹ ਕਰਾ ਲਿਆ ਅੱਛਾ ਹਾਂਜੀ ਅੱਛਾ ਫਿਰ ਇਹ ਕਹਿਣ ਲੱਗੇ ਅਜੀਤ ਸਿੰਘ ਹੁਣੇ ਵੀ ਨਹੀਂ ਜੀ ਮੈਂ ਨਹੀਂ ਕਰਾਉਣਾ ਮੈਂ ਤਾਂ ਇਸ ਕੰਮ 'ਚ ਪਿਆ ਆ ਵੀ ਦੇਸ਼ ਨੂੰ ਆਜ਼ਾਦ ਕਰਾਉਣਾ ਹਾਂਜੀ ਉਹ ਕਹਿਣ ਲੱਗਾ ਵੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਤਾਂ ਸ਼ਾਦੀ ਤੇ ਇੱਕ ਉਹ ਚੀਜ਼ ਹੈਗੀ ਆ ਜਿਹੜੀ ਸਮਾਜ ਨੂੰ ਅੱਗੇ ਤੋਂ ਅੱਗੇ ਤੋਰਦੀ ਆ ਹਾਂਜੀ ਹਾਂਜੀ ਇਹਦਾ ਤਰੀਕਾ ਨਹੀਂ ਹੋਣਾ ਚਾਹੀਦਾ ਹਾਂਜੀ ਇਹ ਜਿਹੜੀ ਸ਼ਾਦੀ ਹੈ ਨਾ ਹਾਂਜੀ ਇਹ ਅੱਗੇ ਤੋਂ ਅੱਗੇ ਸਮਾਜ ਨੂੰ ਤੋਰਦੀ ਆ ਅੱਛਾ ਅੱਛਾ ਜੀ ਹਾਂਜੀ ਹਾਂਜੀ ਇਸ ਕਰਕੇ ਇਹ ਤੈਨੂੰ ਵਿਆਹ ਕਰਾ ਲੈਣਾ ਚਾਹੀਦਾ ਹਾਂਜੀ ਹਾਂਜੀ ਉਹ ਕਹਿਣ ਲੱਗਾ ਅੱਛਾ ਜੀ ਉਹ ਨਾ ਮੋੜ ਨਾ ਸਕਿਆ ਹਾਂਜੀ ਹਾਂਜੀ ਤੇ ਉਹ ਕਹਿਣ ਲੱਗੇ ਵੀ ਮੇਰੇ ਹੈਗੇ ਆ ਘਰ 'ਚ ਮੈਂ ਮੂੰਹ ਬੋਲੀ ਬੇਟੀ ਪਾਲੀ ਹੋਆ ਇੱਕ ਲੜਕੀ ਮੈਂ ਪਾਲੀ ਹੋਆ ਮੇਰੀ ਆਪਣੀ ਔਲਾਦ ਹੈ ਨਹੀਂ ਉਹ ਕਹਿਣ ਲੱਗੇ ਹਾਂਜੀ ਵੀ ਮੇਰੀ ਮੂੰਹ ਬੋਲੀ ਬੇਟੀ ਆ ਉਹਦਾ ਨਾਮ ਨਾਮੋ ਆ ਨਾਮੋ ਅੱਛਾ ਜੀ ਵੀ ਅਜੀਤ ਸਿੰਘ ਉਹ ਤੇਰੇ ਫਿੱਟਿਆ ਜੇ ਕਹੇ ਤਾਂ ਤੇਰਾ ਉਹਦਾ ਨਾਮੋ ਨਾਲ ਵਿਆਹ ਕਰਾ ਲਈਏ ਆਇਓ ਸੀ ਸਲਾਹ ਲੈਣ ਲਈ ਉਹਨਾਂ ਨੇ ਜਿਹੜਾ ਉਹਨਾਂ ਨੇ ਮੰਤਰ ਪੜ੍ਹ ਕੇ ਨਾਮੋ ਦਾ ਵਿਆਹ ਅਜੀਤ ਸਿੰਘ ਨਾਲ ਉੱਥੇ ਹੀ ਕਰ ਦਿੱਤਾ ਅਜੀਤ ਸਿੰਘ ਲੈ ਕੇ ਨਾਮੋ ਨੂੰ ਨਾਲ ਤੇ ਇੱਥੇ ਆ ਗਿਆ ਆਪਣੇ ਇੱਥੇ ਪਿੰਡ ਆ ਗਿਆ ਘਰ ਜਦੋਂ ਉਹਨੇ ਘਰਦਿਆਂ ਨੇ ਦੇਖਿਆ ਵੀ ਇਹ ਬੀਬੀ ਕੌਣ ਆ ਉਹ ਕਹਿੰਦੇ ਕਿ ਵੀ ਮੈਂ ਤਾਂ ਵਿਆਹ ਕਰਾ ਲਿਆ ਦੱਸੋ ਵਿਆਹ ਕਰਾ ਲਿਆ ਉਹ ਕਹਿਣ ਲੱਗੇ ਜੀ ਸ਼ੁਕਰ ਹੈ ਉਹਨਾਂ ਫਿਰ ਘਰਦਿਆਂ ਨੇ ਇਕੱਠੇ ਹੋ ਕੇ ਤੇ ਆਪਣੇ ਪਰਿਵਾਰ ਨੂੰ ਸ਼ਰੀਕੇ ਭਾਈਚਾਰੇ ਰੋਟੀ ਖਿਲਾਈ ਜੀ ਸੁਦਾ ਵਿਆਹ ਹੋ ਗਿਆ ਤੇ ਬੀਬੀ ਨਾਮੋ ਆ ਗਏ ਘਰ ਬੀਬੀ ਨਾਮੋ ਘਰ ਆ ਗਈ ਦੂਸਰਾ ਜਿਹੜਾ ਸਵਰਨ ਸਿੰਘ ਸੀ ਮਰ ਗਿਆ ਜਿਹੜਾ ਜੇਲ੍ਹ 'ਚ ਹਾਂਜੀ ਉਹਦਾ ਵੀ ਸ਼ਾਦੀ ਹੋਈ ਸੀਗੀ ਉਹ ਵੀ ਪਿੰਡ ਦੇ ਕੋਈ ਨੇੜੇ ਸੀ ਮੈਨੂੰ ਨਾਂ ਭੁੱਲ ਗਿਆ ਬੀਬੀ ਦਾ ਨਾਂ ਸੀ ਹੁਕਮ ਕੌਰ ਅੱਛਾ ਉਹਦੇ ਵੀ ਕੋਈ ਔਲਾਦ ਨਹੀਂ ਸੀ ਅੱਛਾ ਬੀਬੀ ਨਾਮੋ ਦਾ ਜਿਹੜਾ ਨਾਂ ਹਰਨਾਮ ਕੌਰ ਸੀ ਹਾਂਜੀ ਹਾਂਜੀ ਉਹਦੇ ਵੀ ਕੋਈ ਔਲਾਦ ਨਾ ਹੋਈ ਅਜੀਤ ਸਿੰਘ ਬਾਹਰਲੇ ਮੁਲਕਾਂ ਨੂੰ ਚਲਾ ਗਿਆ ਅੱਛਾ ਅੱਛਾ ਜਦੋਂ ਵਿਆਹ ਕੇ ਲਿਆਂਦੀ ਹਾਂਜੀ ਤੇ ਕੋਈ ਔਲਾਦ ਨਹੀਂ ਸੀ ਤਾਂ ਬਾਹਰਲੇ ਮੁਲਕਾਂ ਨੂੰ ਚਲਾ ਗਿਆ ਆਜ਼ਾਦ ਮਦਦ ਲੈਣ ਲਈ ਵਾਪਸ ਕਦੋਂ ਆਏ ਵਾਪਸ ਤਾਂ ਆਇਆ 47 ਚ ਅੱਛਾ ਅੱਛਾ ਜੀ 47 ਚ ਆਇਆ ਵਾਪਸ ਦੋਨੋਂ ਹੀ ਵਰਲਡ ਵਾਰਾਂ ਅਜੀਤ ਸਿੰਘ ਨੇ ਬਾਹਰ ਹੀ ਲੜੀਆਂ ਅੱਛਾ ਨਾਮੋ ਜਿਹੜੀ ਸੀਗੀ ਨਾਮੋ ਨੇ ਫਿਰ ਪਿੰਡ ਦੇ ਕੰਮਾਂ ਕਾਰਾਂ ਦੇ ਵਿੱਚ ਬੀਬੀਆਂ ਨਾਲ ਜੋ ਝਗੜੇ ਆਦਮੀਆਂ ਤੀਵੀਆਂ ਦੇ ਨਜਿੱਠਣ ਦਾ ਸਾਰਾ ਕੰਮ ਨਾਮੋ ਨੇ ਆਪਣੇ ਆਪ ਲਿਆ ਇੱਕ ਗੱਲ ਮਤਲਬ ਇਸ ਪਰਿਵਾਰ ਨੇ ਪਹਿਲੇ ਦਿਨ ਤੋਂ ਹੀ ਵੀ ਸਮਾਜ ਵਾਸਤੇ ਕੰਮ ਕਰਦੇ ਆ ਰਹੇ ਸੀ ਜਿਹੜੀ ਹੁਕਮ ਕੌਰ ਸੀ ਹਾਂਜੀ ਵਿਧਵਾ ਉਹਦੇ ਵੀ ਕੋਈ ਔਲਾਦ ਨਹੀਂ ਸੀ ਉਹ ਘਰ ਦਾ ਰੋਟੀ ਟੁੱਕ ਦਾ ਕੰਮ ਲੈ ਲਿਆ ਤੇ ਉਦੋਂ ਫਿਰ 1914-15 ਦੇ ਵਿੱਚ ਇਹ ਗਦਰ ਪਾਰਟੀ ਆ ਜਨਮ ਲੈਂਦੀ ਆ ਅੱਛਾ ਜੀ ਗਦਰ ਪਾਰਟੀ ਫਿਰ ਉੱਥੇ ਇੰਡੀਆ ਚਲ ਜਾਂਦੀ ਆ ਸਰਾਭੇ ਹੋਣਾ ਦਾ ਤਾਂ ਇਹਨਾਂ ਦੇ ਭਗਤ ਹੋਣਾ ਦੇ ਘਰ ਫੇ ਆਉਣਾ ਜਾਣਾ ਬਣ ਗਿਆ ਰਾਤ ਨੂੰ ਬਰਾਤੇ ਰੋਟੀ ਤੇ ਪਾਣੀ ਖਾਣਾ ਮਤਲਬ ਬੀਬੀਆਂ ਦੀ ਵੀ ਕੁਰਬਾਨੀ ਉਨੀ ਆ ਉਹ ਫਿਰ ਜਦੋਂ ਭਗਤ ਸਿੰਘ ਰੀਨਕ ਤਕੜਾ ਹੋਣ ਲੱਗਾ ਚਾਚੀਆਂ ਦੇ ਔਲਾਦ ਨਹੀਂ ਸੀ ਚਾਚੀਆਂ ਆਪਣੇ ਕੋਲ ਸੜਾਉਂਦੀਆਂ ਸੀ ਭਗਤ ਸਿੰਘ ਦਾ ਸਭ ਟੱਬਰ ਚ ਪਰਿਵਾਰ ਬਹੁਤ ਸੀ ਹਾਂ ਤੇ ਉਹ ਸੁਣਾਉਂਦੀਆਂ ਸੀ ਤਾਂ ਉਹ ਭਗਤ ਸਿੰਘ ਉਹਨਾਂ ਕੋਲ ਕਹਾਣੀਆਂ ਸੁਣਦਾ ਸੀ ਉਹ ਆਪਣੇ ਅਜੀਤ ਸਿੰਘ ਦੀ ਵੀ ਤੇ ਆਪਣੇ ਸ਼ਹਾਦਤਾਂ ਦੀਆਂ ਵੀ ਅੱਜ ਕੌਣ ਆਇਆ ਸੀ ਇਹ 1914-15 ਚ ਆਇਆ ਸਰਾਭਾ ਆਇਆ ਸੀ ਫਲਾਣਾ ਆਇਆ ਸੀ ਹਿੰਦੁਸਤਾਨ ਦੇ ਉਹ ਸਾਰੇ ਆਉਂਦੇ ਜਾਂਦੇ ਸੀ ਬੰਗਾਲੀ ਵੀ ਬੰਗਾਲ ਦੇ ਵੀ ਦੇਸ਼ ਭਗਤ ਆਉਂਦੇ ਸੀ ਰੋਟੀ ਪਾਣੀ ਖਾਂਦੇ ਸੀ ਉਹ ਫਿਰ ਭਗਤ ਸਿੰਘ ਨੂੰ ਗੱਲਾਂ ਬਾਤਾਂ ਸੁਣਾਉਂਦੇ ਸੀ ਭਗਤ ਸਿੰਘ ਨੂੰ ਫਿਰ ਬਹੁਤੀ ਦੇਰ ਨਹੀਂ ਲੱਗੀ ਇਸ ਲਾਈਨ 'ਚ ਲੱਗਣ ਲੱਗੇ ਲਈ ਬਈ ਮੇਰਾ 26 ਦਾ ਜਨਮ ਆ ਤੇ ਭਗਤ ਸਿੰਘ ਹੁਣਾਂ ਦੀ 31 ਦੇ ਵਿੱਚ 23 ਮਾਰਚ ਨੂੰ ਉਹਨਾਂ ਨੂੰ ਸਜ਼ਾ ਫਾਂਸੀ ਹੋ ਜਾਂਦੀ ਆ
ਜਦੋਂ ਮੇਰੀ ਮਾਂ ਫੱਗਣ ਦੇ ਮਹੀਨੇ 'ਚ ਚਰਖੇ ਤੇ ਤੰਦ ਪਾਉਂਦੀ, ਭਗਸੂ ਨੂੰ ਯਾਦ ਕਰਦੀ ਬੁੜਬੁੜਾਉਂਦੀ ਸੀ, ਭਗਸਿਆ ਵੀਰਾ ਹਿੰਦਵਾਲ ਵਾਗਾ ਮੋੜ। ਤਾਂ ਮੈਂ ਉਦੋਂ 5-6 ਸਾਲਾਂ ਦਾ ਸੀ। ਤਾਂ ਮੈਂ ਫਿਰ ਮਾੜਾ ਜਿਹਾ ਪੁੱਛਿਆ ਵੀ ਬੀਬੀ ਤੂੰ ਕੀ ਗਾਉਂਦੀ ਸੀ? ਉਹ ਕਹਿਣ ਲੱਗੇ ਤੈਨੂੰ ਨਹੀਂ ਪਤਾ, ਮੈਂ ਭਗਸੂ ਨੂੰ ਚੇਤੇ ਕਰਦੀ ਹਾਂ। ਫਿਰ ਹੌਲੀ ਹੌਲੀ ਮੈਨੂੰ ਪਤਾ ਲੱਗਾ ਵੀ ਅਸਲ ਕਹਾਣੀ ਜਿਹੜੀ ਮੇਰੀ ਹੈਗੀ ਆ ਉਸ ਪਰਿਵਾਰ ਨਾਲ ਕਿੱਥੋਂ ਸਾਂਝ ਆ, ਤਾਂ ਕੀ ਕਹਾਣੀ ਆ। ਫਿਰ ਮੈਨੂੰ ਰੀੜਕ ਉਦੋਂ ਹੀ ਪਤਾ ਲੱਗਾ ਜਦੋਂ ਮੈਂ ਸਕੂਲਾਂ 'ਚ ਪੜ੍ਹਨ ਲੱਗਾ। ਅੱਛਾ ਅੰਕਲ ਜੀ, ਜਦੋਂ ਆਪਣੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਤੁਹਾਨੂੰ ਉਸ ਦਿਨ ਪਤਾ ਲੱਗਿਆ ਕਿ ਬਾਅਦ 'ਚ ਪਤਾ ਲੱਗਾ? ਨਾ ਜੀ, ਮੈਨੂੰ ਤਾਂ ਲੱਗਾ 10-11 ਸਾਲ ਬਾਅਦ, ਜਦੋਂ ਮੈਂ ਰੀੜਕ 10-11 ਸਾਲਾਂ ਦਾ ਹੋਇਆ। ਮੇਰੀ ਮਾਂ ਹੀ ਮਾੜਾ ਮੋਟਾ ਉਹਨੂੰ ਚੇਤੇ ਕਰਦੀ ਰਹਿੰਦੀ ਹੁੰਦੀ ਸੀ। ਪਾਕਿਸਤਾਨ ਦਾ ਮਤਲਬ ਵੀ ਪਿਆਰ ਵਿੱਚ ਚਾਹੇ ਕੋਈ ਸਰੀਕਾ ਸੀ, ਸਾਰੇ ਪਰਿਵਾਰ ਦਾ ਸਾਰਿਆਂ ਨਾਲ ਬਹੁਤ ਪਿਆਰ ਮੁਹੱਬਤ ਸੀ, ਜੋ ਵੀ ਪਹਿਲਾਂ ਮਾਤਾ ਨੇ ਗੱਲਾਂ ਬਾਤਾਂ ਕੀਤੀਆਂ ਹੋਣਗੀਆਂ। ਦੇਖੋ ਗੱਲ ਇਹ ਆ ਬਈ ਇਹ ਭਾਵੇਂ ਵਿਚਾਰਕ ਸਾਂਝ ਉਹਨਾਂ ਦੀ ਹੈ ਨਹੀਂ ਸੀ, ਵੱਖਰੇ ਵੱਖਰੇ ਵਿਚਾਰ ਸੀਗੇ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਬਈ ਜਿਹੜਾ ਸਰਦਾਰ ਅਰਜਨ ਸਿੰਘ ਦਾ ਬੜਾ ਭਰਾ ਸੀ ਨਾ, ਸੁਰਜਣ ਸਿੰਘ, ਹਾਂਜੀ, ਉਹ ਸਰਕਾਰੀਆ ਸੀ ਤੇ ਅਰਜਨ ਸਿੰਘ ਸਰਕਾਰ ਦੇ ਖਿਲਾਫ ਸੀਗਾ। ਲੇਕਿਨ ਉਹਨੇ ਆਪਣੇ ਬੜੇ ਭਰਾ ਨੂੰ ਕਿਹਾ ਵੀ ਤੇਰੇ ਕੋਲ ਜਾਇਦਾਦ ਹੈਗੀ ਆ, ਤੂੰ ਚੰਗਾ ਵੀ ਹੈਗਾ, ਤੂੰ ਬੱਚਿਆਂ ਦੇ ਪੜ੍ਹਨ ਲਈ ਕੋਈ ਸਕੂਲ ਬਣਾ ਦੇ। ਆ ਜਿਹੜਾ ਜਲੰਧਰ ਐਂਗਲੋ ਇੰਡੀਅਨ ਸਕੂਲ, ਉਹ ਐਂਗਲੋ ਸਕੂਲ ਸੰਸਕ੍ਰਿਤ ਸਕੂਲ ਬਣਾ ਕੇ ਦਿੱਤਾ ਸੀ, ਇਹ ਅਰਜਨ ਸਿੰਘ ਨੇ, ਸੁਰਜਣ ਸਿੰਘ ਨੇ ਦਿੱਤਾ ਸੀ ਅਰਜਨ ਸਿੰਘ ਦੇ ਕਹੇ ਤੇ। ਇਹ ਪਰਿਵਾਰ ਵਿਚਾਰਾਂ ਦੀ ਸਾਂਝ ਨਾ ਹੋਣ ਦੇ ਬਾਵਜੂਦ ਵੀ ਇਹ ਵੱਡੇ ਵੱਡੇ ਦਾ ਸਤਿਕਾਰ ਕਰਦੇ ਸੀ ਤੇ ਕਹਿਣਾ ਮੰਨਦੇ ਸੀ। ਇਹ ਇਹਨਾਂ ਨੇ ਅਖੀਰ ਤੱਕ ਨਹੀਂ ਛੱਡਿਆ। ਹੁਣ ਵੀ ਭਗਤ ਸਿੰਘ ਦੇ ਭਰਾ ਛੋਟੇ ਜਦੋਂ ਵੀ ਮਿਲਦੇ ਰਹੇ, ਭਾਵੇਂ ਕੁਛ ਵੀ ਸੀ, ਸਾਡੇ ਬਜ਼ੁਰਗਾਂ ਨੂੰ ਵਿਆਹ ਸ਼ਾਦੀਆਂ 'ਤੇ ਆਉਣਾ ਤਾਂ ਸਤਿਕਾਰ ਕਰਦੇ ਰਹਿੰਦੇ ਸੀ। ਇਹ ਇਸ ਪਰਿਵਾਰ ਦੇ ਵਿੱਚ ਇਹ ਖੂਬੀ ਸੀ, ਸਾਰਿਆਂ ਦੇ ਵਿੱਚ ਹੀ, ਵੀ ਇਹ ਭਾਵੇਂ ਵਿਚਾਰਾਂ ਦੀ ਸਾਂਝ ਆਪਣੇ ਥਾਂ, ਰਿਸ਼ਤੇਦਾਰੀ ਆਪਣੇ ਥਾਂ। ਅਤੇ ਔਰ ਇਹ ਵੀ ਨਾਲ ਵੀ ਜਦੋਂ ਬੀਬੀ ਅਮਰ ਕੌਰ ਦੀ ਸ਼ਾਦੀ ਹੋਈ ਆ, ਕਿਸ਼ਨ ਸੂ ਤੋਂ ਵੱਡਾ ਸੀ ਦਿਲਬਾਗ ਸਿੰਘ। ਜਦੋਂ ਇਹ ਬਰਾਤ ਆਈ ਤੇ ਸਾਰੇ ਭਰਾ ਖੜੇ ਸੀਗੇ ਬਰਾਦਰੀ ਕੁੜੀ ਵਾਲੇ ਪਾਸੇ, ਤਾਂ ਕਿਸ਼ਨ ਸਿੰਘ ਨੇ ਉਸ ਵੇਲੇ ਕਿਹਾ ਸੀ ਬਈ ਦਿਲਬਾਗ ਸਿੰਘ ਤੂੰ ਮੇਰੇ ਤੋਂ ਬੜਾ ਆ, ਤੂੰ ਮਿਲਣੀ ਕਰ। ਇਹ ਫਿਰ ਆਪਸ ਵਿੱਚ ਪਿਆਰ ਸੀ। ਤੁਸੀਂ ਆਪਾਂ ਸੁਣਿਆ ਵੀਡੀਓ ਵਿੱਚ ਮੁਹੰਮਦ ਹਸੈਨ ਨੇ ਵੀ ਕਿਹਾ ਵੀ ਇੱਥੇ ਸਾਰੇ ਪਰਿਵਾਰ ਇਕੱਠੇ ਸੀਗੇ, ਪਿਆਰ ਸੀਗਾ। ਜਦੋਂ ਇੰਡੀਆ ਗਏ ਉੱਥੇ ਜਾ ਕੇ ਜੁਦੇ ਹੋਏ। ਹਾਂਜੀ, ਫਿਰ ਇੱਦਾਂ ਨਾ ਵੀ ਉਹ ਜਿਹੜੇ ਭਗਤ ਸਿੰਘ ਦੇ ਭਰਾ ਸੀ ਉਹ UPL ਨੇ ਚਲੇ ਗਏ। ਉਹਨਾਂ ਨੇ ਉੱਧਰੋਂ ਕਈ ਫਾਰਮ, ਜਨਤਾ ਫਾਰਮ ਬਣਾ ਲਿਆ, ਕੋਈ ਸਹਾਰਨਪੁਰ ਚਲੇ ਗਏ, ਕੋਈ ਕਿਤੇ ਚਲੇ ਗਏ। ਇਹ ਜਿਹੜੇ ਸਾਡੇ ਵਾਲਾ ਲਾਣਾ ਸੀ ਸਰਕਾਰੀਆ, ਇਹ ਵੀ 3-4 ਪਿੰਡਾਂ 'ਚ ਬੈਠ ਕੇ ਕੋਈ ਖੁੱਲੇ ਕਿੰਗਰੇ, ਕੋਈ ਮਹਾਲੋਂ, ਕੋਈ ਕਰੀਏ, ਕੋਈ ਕਿਤੇ ਜ਼ਮੀਨ ਕਿਤੇ ਪਵਾ ਲਈ, ਉੱਥੇ ਵੱਖਰੇ ਵੱਖਰੇ ਸੀ। ਲੇਕਿਨ ਮਿਲਦੇ ਜ਼ਰੂਰ ਸੀ। ਇਲੈਕਸ਼ਨਾਂ ਵੀ ਭਾਵੇਂ ਆਪਸ ਵਿੱਚ ਵਿਰੋਧ ਵਿੱਚ ਲੜਦੇ ਰਹੇ ਹੋ। ਇਹ ਆਪਣੇ 47ਵੇਂ ਭਗਤ ਸਿੰਘ ਦਾ ਪਰਿਵਾਰ ਵੀ ਖੇਰੂ ਕਰਤਾ। ਹਾਂਜੀ, ਇਹ ਤਾਂ ਲਾਜ਼ਮੀ ਹੈ ਜੀ। ਉਹ ਵੱਖਰੇ ਵੱਖਰੇ ਹੋ ਗਿਆ, ਫਿਰ ਉਹ UPL ਚਲੇ ਗਏ, ਇਹ ਪੰਜਾਬ 'ਚ ਰਹਿ ਗਏ। ਤਾਂ ਇੱਕ ਸੀਗਾ ਇਹਨਾਂ ਦੇ ਵਿੱਚੋਂ ਸਰਦਾਰ ਮੇਹਰ ਸਿੰਘ, ਉਹ ਕਿਸੇ ਪਾਸੇ ਵੀ ਨਹੀਂ ਸੀ। ਉਹ ਕਹਿੰਦਾ ਸੀ ਵੀਰਾ ਜੀ ਤੁਸੀਂ ਦੋਵੇਂ ਗਲਤ ਆ, ਆਰਾਮ ਨਾਲ ਖੇਤੀ ਕਰੋ, ਆਪਣੇ ਨਿਆਣੇ ਨਿੱਕੇ ਪਾਲੋ। ਉਹ ਉੱਥੇ ਰਿਹਾ, ਉਹ ਖਟਕੜਾਂ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਹੀ ਵਸਿਆ ਆ। ਅੱਜ ਅਸੀਂ ਅੰਕਲ ਜੀ ਨਾਲ ਬਹੁਤ ਗੱਲਾਂ ਬਾਤਾਂ ਕੀਤੀਆਂ, ਬੜੇ ਪਿਆਰ ਦੀਆਂ, ਹਿਸਟਰੀ ਬਾਰੇ ਕਈ ਗੱਲਾਂ ਅਸੀਂ ਕਿਤਾਬਾਂ 'ਚ ਅਖਬਾਰਾਂ 'ਚ ਨਹੀਂ ਪੜ੍ਹੀਆਂ। ਅੱਜ ਇਹਨਾਂ ਨਾਲ ਗੱਲਬਾਤ ਕਰਕੇ ਬੜੇ ਮਨ ਨੂੰ ਖੁਸ਼ੀ ਹੋਈ ਆ। ਅਤੇ ਪੰਜਾਬੀ ਲੈ ਟੀਮ ਦਾਸ ਵੱਲੋਂ ਸੁਰਜੀਤ ਸਿੰਘ ਹੋਠੀ ਅੰਕਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਟਾਈਮ ਦਿੱਤਾ। ਦਾਸ ਵੱਲੋਂ ਵੀ ਭਾਵੇਂ ਉਮਰ ਦੇ ਲਿਹਾਜ਼ ਨਾਲ ਮੈਂ ਦਿਮਾਗ 'ਤੇ ਬੋਝ ਪਾ ਕੇ ਸਾਰੀਆਂ ਗੱਲਾਂ ਦੱਸੀਆਂ। ਅਤੇ ਦੂਸਰੀ ਗੱਲ ਇਹ ਆ ਵੀ ਮੇਰੇ ਮੂੰਹ ਦੇ ਵਿੱਚ ਵੀ ਦੰਦ ਹੁਣ ਬਹੁਤੇ ਨਹੀਂ, ਅਤੇ ਆਵਾਜ਼ ਮੇਰੀ ਕਲੀਅਰ ਵੀ ਹੈ ਨਹੀਂ। ਉਮਰ ਦਾ ਵੀ ਤਕਾਜ਼ਾ ਆ। ਮੈਂ 26 ਦਾ ਮੇਰਾ ਜਨਮ ਆ। ਮੈਂ ਅਤੇ ਦੂਸਰਾ ਇਹ ਆ ਵੀ ਮੇਰੀ ਜ਼ਿੰਦਗੀ ਜਿਹੜੀ ਆ ਉਹ ਬੜੀ ਕਠਿਨ ਰਹੀ ਆ।
ਮੁਸ਼ਕਲਾਂ ਭਰੀ ਰਹੀ ਆ, ਉਹਦੀਆਂ ਵੀ ਸੱਟਾਂ ਚੱਲ ਚੱਲ ਕੇ ਵੈਸੇ ਮੈਂ ਪਰਵਾਹ ਤਾਂ ਨਹੀਂ ਕੀਤੀ, ਪਰ ਸੱਟਾਂ ਨੇ ਫਿਰ ਵੀ ਮੈਨੂੰ ਬੁੱਢਿਆਂ ਕਰ ਦਿੱਤਾ ਛੇਤੀ। ਤਾਂ ਹੁਣ ਮੇਰਾ ਇੱਕੋ ਹੀ ਸ਼ੌਕ ਹੈ ਵੀ ਜਿਹੜੇ ਦੇਸ਼ ਭਗਤ ਯਾਦਗਾਰ ਹਾਲ ਵਾਲੇ ਹੈਗੇ ਆ ਜਲੰਧਰ ਵਾਲੇ, ਉਹਨਾਂ ਦੀ ਲਾਈਨ ਦੇ ਉੱਤੇ ਮੇਰਾ ਉਹਨਾਂ ਨਾਲ ਸਤਿਕਾਰ ਸੀ। ਮੈਂ ਬਜ਼ੁਰਗਾਂ ਦਾ ਕਰਦਾ, ਦੇਸ਼ ਭਗਤਾਂ ਦਾ। ਇੱਥੇ ਵੀ ਅਸੀਂ ਉਹਨਾਂ ਦੇ ਜਿਹੜੀ ਅਸੀਂ ਕਬਰ ਲੱਭੀ ਹੈਗੀ ਆ ਪ੍ਰੋਫੈਸਰ ਬਰਕਤੁੱਲਾ ਜੀ ਦੀ, ਉਹਦੀ ਮਜ਼ਾਰ ਦੇ ਉੱਤੇ ਸ਼ਰਧਾ ਦੇ ਫੁੱਲ ਚੜ੍ਹ ਕੇ ਫਿਰ ਅਸੀਂ ਬਜ਼ੁਰਗਾਂ ਨੂੰ ਯਾਦ ਕਰਦੇ ਹਾਂ। ਅਤੇ ਮੇਰੀ ਜਿਹੜੀ ਜ਼ਿੰਦਗੀ ਦਾ ਰਾਜ਼ ਇੱਕੋ ਹੀ ਆ ਕਿ ਮੈਂ ਦੇਸ਼ ਭਗਤ ਪਰਿਵਾਰ ਨਾਲ ਜੁੜਿਆ ਹਾਂ। ਮਿਹਰਬਾਨੀ, ਬਹੁਤ ਸ਼ੁਕਰੀਆ, ਕੋਈ ਗੁਸਤਾਖੀ ਹੋਵੇ ਤੇ ਬੰਦਾ ਭੁੱਲਣ ਹਾਰਿਆ। ਮਿਹਰਬਾਨੀ, ਮੇਰੇ ਵੱਲੋਂ ਆਦਾਬ, ਨਮਸਕਾਰ, ਸਲਾਮ ਹਰ ਇੱਕ ਦਾ ਮੈਂ ਸਤਿਕਾਰ ਕਰਦਾ ਹਾਂ। ਰਾਜ ਸਾਡੇ ਦਾ ਹੋਸੀਏ ਦਸਤੂਰ ਅਸਾਂ